ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਵਿੱਚ ਕੋਵਿਡ-19 ਦੇ ਕਮਿਊਨਿਟੀ ਕੇਸ ਆਉਣ ਕਾਰਨ 100 ਸਬਰਬਸ ਨੂੰ ਹਾਈ ਅਲਰਟ ਤੇ ਪਾਇਆ ਗਿਆ ਹੈ। ਪ੍ਰੀਮੀਅਰ ਐਨਾਸਟਾਸੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਖਾਸ ਸਮਾਂ ਸੀਮਾ ਤੇ ਇਹਨਾਂ ਥਾਵਾਂ ਤੇ ਗਿਆ ਹੈ ਉਹ ਅੱਗੇ ਆਉਣ ਅਤੇ ਆਪਣੇ ਟੈਸਟ ਕਰਵਾਉਣ। उधर चीफ हैल्थ ऑफिसर जैनेट यंग ने कहा इस वायरस नाल प्रभावित व्यक्ति 20 मार्च ਨੂੰ ਸਵੇਰੇ ਲਗਭਗ 11 ਵਜੇ ਕੈਰਿੰਡੇਲ ਸ਼ਾਪਿੰਗ ਸੈਂਟਰ ਵਿੱਚ ਗਿਆ ਅਤੇ ਸਟੋਰ ਦੇ ਵਿੱਚ ਘੁੰਮਿਆ। ਉਸ ਤੋਂ ਬਾਅਦ ਉਸੇ ਦਿਨ 8 ਵਜੇ ਐਵਰਟਨ ਪਾਰਕ ਵਿਖੇ ਬਾਸਕਿਨ ਰੌਬਿਨ ਆਈਸਕ੍ਰੀਮ ਸੈਂਟਰ ਤੇ ਗਿਆ। ਅਗਲੇ ਦਿਨ 9 ਵਜੇ ਨਿਊ ਸਟੇਟ ਗੈਸ ਵਰਕ ਮਾਰਕੀਟ ਵਿੱਚ ਗਿਆ ਤੇ ਸੇਮ ਡੇ ਪਾਲਮਰਸ ਇਟਾਲੀਅਨ ਵਾਟਰਫਰੰਟ ਰੈਸਟੋਰੈਂਟ ਤੇ ਰੈਡ ਕਲਿਫ 'ਚ ਗਿਆ। ਉਸ ਤੋਂ ਬਾਅਦ ਪੈਨਿੰਗਟਨ ਦੇ ਲੈਂਡਸਕੇਪਰ ਤੇ ਗਿਆ ਤੇ ਬਰਨਿੰਗ ਸਟੈਫੋਰਡ ਗਿਆ ਤੇ ਸੇਮ ਡੇ 1 ਵਜੇ ਤੋਂ ਬਾਅਦ ਦੁਪਹਿਰ ਗੁਜ਼ਮਾਨ ਬਾਈ ਗੋਮੇਜ਼ ਡਰਾਈਵ ਤੇ ਗਿਆ ਤੇ ਫਿਰ ਦੁਪਹਿਰ 1 ਵਜੇ ਕਰੀਬ ਸਟੈਫੋਰਡ ਤੋਂ ਬਰਨਿੰਗਸ ਗਿਆ ਸੀ। ਅਗਲੇ 2 ਦਿਨ ਉਹ ਸੈਂਡਗੇਟ ਰੋਡ ਤੇ ਨੁੰਦਾ ਸ਼ਾਂ ਤੇ ਕਲੀਨਿੰਗ ਵਿੱਚ ਟੈਸਟ ਕਰਾਉਣ ਤੋਂ ਪਹਿਲਾਂ ਘਰ ਵਿੱਚ ਰਿਹਾ। ਚੀਫ ਹੈਲਥ ਅਫਸਰ ਨੇ ਦੱਸਿਆ ਇਹ ਬਹੁਤ ਜ਼ਰੂਰੀ ਹੈ ਕਿ ਸੂਬੇ ਨੂੰ ਲਾਗ ਮੁਕਤ ਰੱਖਿਆ ਜਾਵੇ, ਸੋ ਅਸੀਂ ਸਾਰੇ ਅਲਰਟ ਹੋਈਏ ਅਤੇ ਜੇਕਰ ਤੁਸੀਂ ਇਹਨਾਂ ਥਾਵਾਂ ਤੇ ਉਸ ਸਮੇਂ ਮੌਜੂਦ ਸੀ ਤਾਂ ਆਪਣਾ ਜਲਦੀ ਚੈੱਕਅਪ ਕਰਵਾਓ ਅਤੇ ਸਰਕਾਰ ਨਾਲ ਸਹਿਯੋਗ ਕਰੋ। ਪ੍ਰੀਮੀਅਰ ਐਨਾਸਟਾਸੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਏਜਡ ਕੇਅਰ ਹਸਪੀਟਲ ਪ੍ਰਿਜ਼ਨਰ ਵਿਜ਼ਟਰਸ ਲਈ ਬੰਦ ਕੀਤੇ ਗਏ ਨੇ। ਨਾਲ ਹੀ ਯਾਦ ਰਹੇ ਕਿ ਸੋਸ਼ਲ ਡਿਸਟੈਂਸਿੰਗ ਬਹੁਤ ਹੀ ਜ਼ਰੂਰੀ ਹੈ।